ਆਪਣੇ ਜੱਟਾਂ 'ਚ ਥੋੜਾ ਜਿਹਾ ਹੈਗਾ ਵੀ ਮਤਲਬ ਕੋਈ ਚੀਜ਼ ਪੰਜਾਬੀਆਂ ਦਾ ਗਰਮ ਹੁੰਦਾ ਖੂਨ ਮਾਰ ਦਾੜ ਵਾਲੀ ਚੀਜ਼। ਹਾਂ ਬੜਾ ਵਧੀਆ ਖੇਡਿਆ ਐਵੇਂ ਕਿ ਬੜਾ ਵਧੀਆ ਸਪੀਡ 'ਚ ਤੇ ਬਿਲਕੁਲ ਐਕੂਰੇਸੀ ਵਧੀਆ ਖੇਡਿਆ ਮੈਂ। ਠੀਕ ਹੈ ਓਕੇ। ਤੇ ਉਹਨਾਂ ਮੈਨੂੰ ਆਂਦੇ ਨੇ ਤੇ ਮਸ਼ੀਨ ਇਹ ਕਿੱਥੋਂ ਲਿਆਏ ਹੋ। ਐਕਚੁਅਲੀ ਮੈਨੂੰ ਥੋੜਾ ਸ਼ੌਂਕ ਸੀ ਬਾਕਸਿੰਗ ਦਾ ਇੱਥੇ ਨਾ, ਤਾਂ ਮੈਂ ਵੇਗਸ ਫਾਈਟਾਂ ਹੋਈਆਂ ਕਨੈਲੋ ਦੀਆਂ ਅਸੀਂ ਵੇਖਣ ਜਾਂਦੇ ਹੁੰਦੇ ਸੀ। ਸੋ ਇੱਕ ਦਿਨ ਮੈਨੂੰ ਪਤਾ ਚੱਲਿਆ ਵੀ ਗੁਰਜੰਟ ਵੀ ਬਾਕਸਿੰਗ ਕਰਦਾ। ਅੱਛਾ ਉਹ ਠੀਕ ਫਿਰ ਹੈ। ਮੇਰੇ ਕੋਲ ਇੱਕ ਦਿਨ ਮੇਰੇ ਛੋਟੇ ਬ੍ਰਦਰ ਨੇ ਮੈਨੂੰ ਵੀਡੀਓ ਭੇਜੀ ਇਹਦੀ। ਸੋ ਮੈਂ ਵੈਸੇ ਹੀ ਘਰੇ ਨਾ ਆਪਣੇ ਬਾਕਸਿੰਗ ਜਿਹੜਾ ਪੰਚਿੰਗ ਬੈਗ ਹੁੰਦਾ ਨਾ ਉਹ ਮੰਗਾਇਆ ਹੋਇਆ ਸੀ ਵੀ ਬਾਕਸਿੰਗ ਕਰਨ ਲਈ। ਹਾਂ ਉਹ ਮੇਰੇ ਕੋਲ ਫਿਰ ਗੁਰਜੰਟ ਦੀ ਵੀਡੀਓ ਆਈ ਤਾਂ ਮੈਂ ਤੇ ਦੇਖਿਆ, ਮੈਂ ਯਾਰ ਸਾਡਾ ਘਰ ਦਾ ਟੈਲੈਂਟ ਬਾਹਰ ਇੰਡੀਆ। ਹਾਂ ਐਡਾ ਮੈਂ ਜਦੋਂ ਸਪੀਡ ਦੇਖੀ ਪੰਚ ਦੇਖੇ ਮੈਂ ਉਹ ਸ਼ਿਟ। ਫਿਰ ਮੈਂ 4 ਰਾਊਂਡ ਦੀ ਫਾਈਟ ਸੀ ਉਹ ਆਪਣੇ ਮੁੰਡੇ ਨੇ ਦੂਜੇ ਰਾਊਂਡ 'ਚ ਹੀ ਮੁੰਡੇ ਨੂੰ ਨੌਕਆਊਟ ਕਰ ਦਿੱਤਾ। ਕੀ ਬਾਤ ਹੈ। ਪਹਿਲੀ ਵਿਨ ਤੇ ਉਹ ਵੀ ਨੌਕਆਊਟ। ਫਿਰ ਕੰਮ ਵੀ ਕਰਨ ਦਿਆ 8 ਘੰਟੇ ਕੰਮ ਕਰਨਾ ਬਸ। ਪਹਿਲਾਂ ਸਵੇਰੇ ਜਾਣਾ ਟ੍ਰੇਨਿੰਗ ਕਰਦੇ ਆ ਕੰਮ। ਹੁਣ ਤੁਸੀਂ ਕਿਹੜਾ ਕੰਮ ਕਰ ਰਹੇ ਆ? ਮੈਂ ਸਟੋਰ ਤੇ 7-Eleven ਤੇ ਕੰਮ ਠੀਕ ਹੈ। ਕਰਨਾ। ਸੋ ਸਿਰਫ ਸਾਨੂੰ ਆਪਣੇ ਭਰਾਵਾਂ ਦਾ, ਆਪਣੀ ਪੰਜਾਬੀ ਕਮਿਊਨਿਟੀ ਦਾ ਸਾਥ ਚਾਹੀਦਾ। ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਈਏ। ਬਿਲਕੁਲ ਗੋਰਿਆਂ ਕਾਲਿਆਂ ਦੇ ਵਿੱਚ ਜੇ ਗੁਰਜੰਟ ਸਿੰਘ ਦਾ ਨਾਮ ਬੋਲ ਸਕਦਾ ਨਾ, ਜੇ ਗੋਰੇ ਕਾਲੇ ਇਹਦਾ ਨਾਮ ਜਪਦੇ ਆ ਨਾ, ਅਸੀਂ ਚਾਹੁੰਦੇ ਕਿ ਸਾਡੇ ਜਿਹੜੇ ਹੋਰ ਬੱਚੇ ਆ ਨਾ ਆਉਣ ਵਾਲੀ ਜਨਰੇਸ਼ਨ ਦਾ ਵੀ ਨਾਮ ਜਪਣ। ਤੇ UFC 'ਚ ਪਤਾ ਹੈ ਵੇਖੋ ਮੁਸਲਿਮ ਕੌਮ ਬੜੀ ਉੱਤੇ ਜਾ ਰਹੀ ਹੈ। ਬਿਲਕੁਲ ਜਾ ਰਹੇ ਆ ਬਹੁਤ। ਤੇ ਸਾਡੇ ਬਾਰੇ ਵੀ ਪਤਾ ਲੱਗੇ ਅਸੀਂ ਸਿੱਖ ਕਮਿਊਨਿਟੀ ਅਸੀਂ ਵੀ ਇੱਕ ਚੀਜ਼ ਆ। ਨਹੀਂ ਸਹੀ ਆ। ਪੰਜਾਬੀ ਰੇਡੀਓ USA ਸੁਣ ਰਹੇ, ਪੰਜਾਬੀ ਟੀਵੀ USA ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਤੇ ਅੱਜ ਤੁਹਾਡੇ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਵਾਉਣ ਜਾ ਰਹੇ ਹਾਂ। ਆਪਣੇ ਜਿਹੜੇ ਕੁਝ ਮੁੰਡੇ ਆ ਸਪੋਰਟਸ ਦੇ ਵਿੱਚ ਅੱਗੇ ਵਧ ਰਹੇ। ਆਪਾਂ ਦੇਖਿਆ ਵੀ ਪੰਜਾਬ ਵਾਲਿਆਂ ਨੇ ਚੰਗਾ ਨਾਮ ਰੋਸ਼ਨ ਕੀਤਾ ਹੈ। ਹੁਣ ਏਸ਼ੀਅਨ ਗੇਮਸ ਦੇ ਵਿੱਚ ਵੀ ਵਧੀਆ ਮੈਡਲ ਜਿਹੜੇ ਉਹ ਲੈ ਕੇ ਆਏ ਆ ਸਾਰੇ ਪਾਸੇ। ਪੰਜਾਬ ਵਾਲੇ, ਹਰਿਆਣੇ ਵਾਲੇ ਸਾਰਿਆਂ ਨੇ ਚੰਗਾ ਜ਼ੋਰ ਜਿਹੜਾ ਉਹ ਲਾਇਆ ਉੱਥੇ। ਤੇ ਇਦਾਂ ਹੀ ਆਪਣੇ ਨਾਲ ਅੱਜ ਇੱਕ ਮੁੰਡਾ ਬਾਕਸਿੰਗ ਦੇ ਵਿੱਚ ਜੋ ਆਪਣਾ ਕਰੀਅਰ ਵਧਾ ਰਿਹਾ ਹੈ ਅੱਗੇ, ਉਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਗੁਰਜੰਟ ਸਿੰਘ ਜਿਸ ਨੂੰ ਪਿਆਰ ਦੇ ਨਾਲ ਉੱਥੇ ਫਲਾਕੋ ਵੀ ਕਹਿੰਦੇ ਆ, ਫਲਾਕੋ ਦਾ ਨਾਮ ਦੱਸਦੇ ਜਾਈਏ, ਮਤਲਬ ਉਹਦਾ ਵੀ ਤੁਹਾਨੂੰ ਹੌਲੀ ਦੱਸਾਂਗੇ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਗੁਰਜੰਟ ਸਿੰਘ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੇ ਗੁਰਜੰਟ ਸਿੰਘ ਦੇ ਨਾਲ ਮਲਿਕ ਸਿੰਘ ਜੋ ਉਹਨਾਂ ਨੂੰ ਮੈਨੇਜ ਕਰਦੇ ਨੇ। ਜੀ ਆਇਆਂ ਨੂੰ ਤੁਹਾਨੂੰ ਵੀ ਮਲਿਕ ਭਾਜੀ, ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਤਾਂ ਗੁਰਜੰਟ ਥੋੜਾ ਜਿਹਾ ਆਪਣੇ ਬਾਰੇ ਦੱਸੋ, ਬਾਕਸਿੰਗ 'ਚ ਕਿੱਦਾਂ ਆਉਣਾ ਹੋਇਆ, ਕਿੰਨੀ ਕੁ ਉਮਰ ਤੋਂ ਤੁਹਾਡਾ ਇਸ ਦੇ ਵੱਲ ਰੁਝਾਨ ਜਿਹੜਾ ਹੋਇਆ? ਤੇ ਤੁਸੀਂ ਪਿੱਛੋਂ ਕਰਨਾਲ ਤੋਂ ਆ ਤੁਸੀਂ ਦੱਸਿਆ ਸੀਗਾ। ਸੋ ਕਿੱਦਾਂ ਤੁਹਾਡਾ ਰੁਝਾਨ ਹੋਇਆ? ਕਿੰਨੀ ਕੁ ਉਮਰ ਤੋਂ ਤੁਸੀਂ ਕਰ ਰਹੇ ਆ ਬਾਕਸਿੰਗ? ਭਾਜੀ ਮੈਂ 9 ਸਾਲ ਦਾ ਹਾਂ, ਉਦੋਂ ਤੋਂ ਹੀ ਮੈਂ ਬਾਕਸਿੰਗ ਕਰ ਰਿਹਾ। ਠੀਕ ਹੈ। ਸਕੂਲ 'ਚ ਮੈਂ ਸਕੇਟਿੰਗ ਕਰਦਾ ਹੁੰਦਾ ਹਾਂ ਤੇ ਡੈਡ ਮੈਨੂੰ ਕਹਿਣ ਲੱਗੇ ਤੈਨੂੰ ਮੈਂ ਸਟੇਡੀਅਮ ਲੈ ਕੇ ਜਾਣਾ। ਤੇ ਮੈਂ ਕਿਹਾ ਚਲੋ ਡੈਡੀ, ਮੈਂ ਉੱਥੇ ਵੇਖਣਾ ਕਿੱਦਾਂ ਦਾ ਸਕੋਪ ਹੈ ਸਕੇਟਿੰਗ ਦਾ। ਫਿਰ ਮੈਂ ਉੱਥੇ ਗਿਆ, ਉੱਥੇ ਵੇਖਿਆ ਸਕੇਟਿੰਗ ਦਾ ਠੀਕ ਸੀ, ਸਕੋਪ ਵਧੀਆ ਸੀ ਉਹਦੇ ਵਿੱਚ, ਮਤਲਬ ਓਲੰਪਿਕ ਤੀਕਰਾਂ ਨਹੀਂ ਹੈਗੀਆਂ ਗੇਮਾਂ। ਤੇ ਉਧਰ ਸਾਈਡ 'ਚ ਬਾਕਸਿੰਗ ਹੋ ਰਹੀ ਸੀ। ਤੁਹਾਨੂੰ ਪਤਾ ਆਪਣੇ ਸਿੱਖਾਂ ਨੂੰ, ਆਪਣੇ ਜੱਟਾਂ 'ਚ ਥੋੜਾ ਜਿਹਾ ਹੈਗਾ ਵੀ ਮਤਲਬ ਕੋਈ ਚੀਜ਼ ਗਰਮ ਹੁੰਦਾ ਮਾਰ ਦਾੜ ਵਾਲੀ ਚੀਜ਼। ਹਾਂ ਸਹੀ ਹੈ। ਉੱਥੇ ਬਾਕਸਿੰਗ ਹੋ ਰਹੀ ਸੀ। ਡੈਡੀ ਆਂਦੇ ਨੇ ਉਹ ਲਾਈਕ ਕਰਨਾ, ਉਹ ਕਰ ਸਕਦਾ ਬਾਕਸਿੰਗ। ਮੈਂ ਡੈਡੀ ਬਾਕਸਿੰਗ ਕਰਨੀ, ਮੈਂ ਸਕੇਟਿੰਗ ਨਹੀਂ ਕਰਨੀ। ਮੈਂ ਉਦੋਂ ਬਾਅਦ ਸਕੇਟਿੰਗ ਗਿਆ ਹੀ ਨਹੀਂ। ਠੀਕ ਹੈ। ਅੱਛਾ, ਫਿਰ ਉਦੋਂ ਤੋਂ ਸ਼ੌਕ ਹੈ। ਇਹ 9 ਸਾਲ ਦੀ ਉਮਰ ਦੇ ਵਿੱਚ ਸੀਗੇ ਹੈ? ਹਾਂਜੀ 2 ਸਾਲ ਦਾ। ਹਾਂਜੀ ਹੁਣ ਮੈਂ 21 ਸਾਲ ਦਾ ਹੋ ਗਿਆ। ਠੀਕ ਹੈ। ਹਾਂਜੀ ਮੈਂ ਉਦੋਂ 14 ਸਾਲ ਦਾ ਹਾਂ ਜੀ, ਜਦੋਂ ਆਰਮੀ ਵਾਲੇ ਮੈਨੂੰ ਲੈ ਗਏ ਹਨ। ਆਰਮੀ ਵਾਲੇ ਲੈ ਗਏ ਹਨ ਉੱਥੋਂ, ਆਰਮੀ ਸਪੋਰਟਸ ਇੰਸਟੀਚਿਊਟ 'ਚ। ਅੱਛਾ ਠੀਕ ਹੈ। ਹਾਂਜੀ ਉਹ ਸਪੋਰਟਸ 'ਚ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਕਰਾਉਂਦੇ ਨੇ। ਮੈਨੂੰ ਬਾਕਸਿੰਗ ਕਰਾਈ ਉਹਨਾਂ 3-4 ਸਾਲ ਮੈਂ ਉੱਥੇ ਬਾਕਸਿੰਗ ਕੀਤੀ। ਸਾਰਾ ਕੁਝ ਖਾਣਾ ਪਾਣਾ ਸਭ ਕੁਝ ਦਿੱਤਾ ਉਹਨਾਂ। ਅੱਛਾ, ਉਹਨਾਂ ਨੇ ਤੁਹਾਨੂੰ ਜਿਹੜਾ ਉਹ ਪ੍ਰਪੇਅਰ ਕੀਤਾ ਬੇਸਿਕਲੀ? ਹਾਂਜੀ ਬਿਲਕੁਲ, ਮੈਨੂੰ ਉੱਥੇ ਪ੍ਰਪੇਅਰ ਕੀਤਾ। ਫਿਰ ਉਹਨਾਂ ਮੈਨੂੰ ਜੋਬ ਵੀ ਆਫਰ ਕੀਤੀ ਸੀ, ਪਰ ਜੋਬ ਤੁਹਾਨੂੰ ਪਤਾ, ਫਿਰ ਜੋਬ ਕੀਤੀ, ਫਿਰ ਸਪੋਰਟਸ 'ਚ ਨਹੀਂ ਸਾਂ ਉੱਤੇ ਜਾ ਸਕਦਾ, ਫਿਰ ਜੋਬ ਤੇ ਰਹਿ ਜਾਣਾ ਸੀ। ਤੇ ਤੁਹਾਡਾ ਸੀਗਾ ਵੀ ਤੁਸੀਂ ਪ੍ਰੋਫੈਸ਼ਨਲ ਬਣਨਾ ਹੈ, ਵੀ ਫੁੱਲ ਟਾਈਮ ਤੁਸੀਂ ਸਪੋਰਟਸ ਹੀ ਬਾਕਸਿੰਗ ਹੀ ਕਰਨਾ ਚਾਹੁੰਦੇ ਸੀਗੇ? ਬਸ ਥੋੜਾ ਜਿਹਾ ਗੋ ਹੈਡ। ਚੀਟਿੰਗ ਥੋੜਾ ਜਿਹਾ ਹੋਣ ਲੱਗ ਗਈ ਸੀ, ਮਤਲਬ ਪਿੱਛਾ ਕਰਦੇ ਹਨ ਹਰ ਵਾਰ, ਤਾਂ ਕਰਕੇ ਥੋੜੀ ਦਿੱਕਤ ਰਹੀ। ਨਹੀਂ ਤੇ ਪਿੱਛਾ ਕਰਦੇ ਸੀ ਕਿੱਦਾਂ? ਮਤਲਬ ਤੁਹਾਨੂੰ ਖੇਡਣ ਨਹੀਂ ਸੀ ਦਿੰਦੇ? ਕਿੱਦਾਂ ਦਿੰਦੇ
ਮਤਲਬ ਦਿੱਕਤ ਹੁੰਦੀ ਸੀ। ਕਦੀ ਮੈਂ ਪਹਿਲੋਂ ਜੰਮੂ ਤੋਂ ਵੀ ਖੇਡਿਆ, ਜੰਮੂ ਤੋਂ ਮੈਨੂੰ ਖੇਡਣ ਨਹੀਂ ਦਿੱਤਾ ਉਹਨਾਂ। ਹਰਿਆਣੇ ਤੋਂ ਮੈਂ ਖੇਡਿਆ, ਹਰਿਆਣੇ ਤੋਂ ਮੈਂ ਯੂਥ ਦੀ ਖੇਡਿਆ ਹਾਂ, ਸਟੇਟ ਖੇਡਿਆ ਹਾਂ। ਤੇ ਉਹਨਾਂ ਮੈਨੂੰ ਫਾਈਨਲ 'ਚ ਮੇਰੇ ਨਾਲ ਚੀਟਿੰਗ ਕਰਕੇ ਰਵਾਤਾ ਸੀ ਮੈਨੂੰ। ਉਹਦੀ ਏਸ਼ੀਅਨ ਵੀ ਹੋਈ ਸੀ, ਵਰਲਡ ਚੈਂਪੀਅਨਸ਼ਿਪ ਵੀ ਹੋਈ ਸੀ, ਸਾਰਾ ਕੁਝ ਹੋਇਆ ਸੀ। ਉਦੋਂ ਬਾਅਦ ਸਟੇਟ ਤੋਂ ਬਾਅਦ ਨੈਸ਼ਨਲ ਸਾਰਾ ਕੁਝ ਹੋਇਆ, ਪਰ ਉਦੋਂ ਦਿੱਕਤ ਹੋਈ। ਉਦੋਂ ਬਾਅਦ ਫਿਰ ਬੰਦੇ ਦਾ ਦਿਲ ਜਿਹਾ ਡਾਊਨ ਹੋ ਜਾਂਦਾ। ਹਾਂ, ਸੋ ਤਾਂ ਹੀ ਫਿਰ ਕਰਕੇ ਤੁਸੀਂ ਹੁਣ ਅਮਰੀਕਾ ਦਾ ਰਾਹ ਚੁਣਿਆ ਵੀ ਤੁਸੀਂ ਇੱਧਰ ਆ ਜਾਣਾ ਹੈ ਹੁਣ। ਹਾਂਜੀ, ਮੈਂ ਤਾਂ ਕਰਕੇ ਇੱਧਰ ਹੁਣ ਮੈਂ ਪ੍ਰੋਫੈਸ਼ਨਲ, ਮੈਂ ਇੱਥੇ ਖੇਡਿਆ ਪਹਿਲਾਂ ਮੈਚਸ ਬਾਕਸਿੰਗ ਖੇਡਿਆ, 4 ਫਾਈਟਾਂ ਖੇਡਿਆ, 4 'ਚ ਮੈਂ ਵਿਨ ਹੋਇਆ ਵਾਂ। ਅਮਰੀਕਾ ਦੀ ਸਟੇਟ ਖੇਡਿਆ ਵਾਂ, ਸਟੇਟ 'ਚ ਮੇਰਾ 골ਡ ਮੈਡਲ ਆਇਆ। ਤੁਸੀਂ ਰਾਈਟ ਨਾਓ ਕਿਹੜੀ ਜਗ੍ਹਾ ਤੇ ਪ੍ਰੈਕਟਿਸ ਕਰਦੇ ਹੋ? ਉੱਥੇ LA ਸਾਈਡ ਆ ਤੁਸੀਂ? ਕਿਹੜੀ ਜਗ੍ਹਾ ਹੈ ਉਹ ਕੈਲੀਫੋਰਨੀਆ ਦੇ ਵਿੱਚ? ਮੈਂ ਕੈਲੀਫੋਰਨੀਆ ਇੱਥੇ ਲੌਂਗ ਬੀਚ ਕਰ ਰਿਹਾ, ਜੈਕ ਰੈਬਿਟ ਬਾਕਸਿੰਗ ਜਿਮ 'ਚ। ਅੱਛਾ, ਠੀਕ ਹੈ, ਠੀਕ ਹੈ। ਤੇ ਅੱਛਾ, ਥੋੜਾ ਇਹ ਦੱਸੋ ਵੀ ਜਦੋਂ ਡੈਡੀ ਨੇ ਤੁਹਾਨੂੰ ਕਿਹਾ ਵੀ ਬਾਕਸਿੰਗ ਦੇ ਵਿੱਚ ਚਲੇ ਜਾ, ਕੋਈ ਚੱਕਰ ਨਹੀਂ, ਡੈਡੀ ਵੀ ਤੁਹਾਡੇ ਸਪੋਰਟਸ ਵਗੈਰਾ ਕਰਦੇ ਸੀਗੇ ਜਾਂ ਵੈਸੇ ਉਹਨਾਂ ਨੂੰ ਸ਼ੌਂਕ ਸੀਗਾ ਵੀ ਮੁੰਡਾ ਮੇਰਾ ਜਿਹੜਾ ਸਪੋਰਟਸ ਦੇ ਵਿੱਚ ਜਾਵੇ? ਨਹੀਂ, ਡੈਡੀ ਸਪੋਰਟਸ ਕਰਦੇ ਹਨ। ਡੈਡੀ ਨੂੰ ਥੋੜੀ ਇੰਜਰੀ ਹੋ ਗਈ ਸੀ, ਡੈਡੀ ਸਪੋਰਟਸ ਕਰਦੇ ਹੁੰਦੇ ਹਨ। ਡੈਡੀ ਮਤਲਬ ਰਨਿੰਗ ਕਰਨੀ, ਡੈਡੀ ਅਜੇ ਵੀ ਫਿੱਟ ਨੇ ਬਹੁਤ। ਜਿਵੇਂ 21 ਕਿਲੋਮੀਟਰ ਮੈਰਾਥਨ ਦਿੱਲੀ ਵਿੱਚ ਹੁੰਦੀ, ਉੱਥੇ ਵੀ ਜਾਂਦੇ ਨੇ ਡੈਡੀ। ਅੱਛਾ, ਹਾਂਜੀ, ਬਹੁਤ 60 ਈਅਰ 올ਡ ਨੇ, 60 ਸਾਲ ਦੇ ਨੇ, ਪਰ ਅਜੇ ਵੀ ਪੂਰੇ ਯੰਗ ਨੇ। ਮੈਨੂੰ ਅਜੇ ਵੀ ਆਂਦੇ ਨੇ, ਪੱਟ ਤੇ ਹੱਥ ਮਾਰ ਕੇ ਆਂਦਾ ਆ ਜਾ। ਠੀਕ ਆ, ਬਿਲਕੁਲ। ਸੋ ਉਹਨਾਂ ਨੇ ਪੂਰੀ ਸਪੋਰਟ ਕੀਤੀ ਫਿਰ ਤੁਹਾਨੂੰ ਬਾਕਸਿੰਗ ਦੇ ਵਿੱਚ ਜਿਹੜੇ? ਬਿਲਕੁਲ ਸਪੋਰਟ ਕੀਤੀ। ਕਈ ਵੇਖੋ ਘਰ ਕਈ ਵਾਰੀ ਪੈਸੇ ਵੀ ਨਹੀਂ ਸੁਣਾਉਂਦੇ, ਭਾਵੇਂ ਕਿਸੇ ਕੋਲ ਫੜ ਕੇ ਕੁਝ ਕਰਨਾ ਪਵੇ, ਤਾਂ ਵੀ ਉਹਨਾਂ ਮੈਨੂੰ ਪੂਰੀ ਸਪੋਰਟ ਕੀਤੀ। ਮੈਨੂੰ ਲੱਗਦਾ ਬਾਕਸਿੰਗ ਗੁਰਜੰਟ ਇੱਕ ਅਜਿਹੀ ਖੇਡ ਆ ਜਿਹੜੀ ਤਕਰੀਬਨ ਸਾਰੇ ਮੁਲਕਾਂ 'ਚ ਖੇਡੀ ਜਾਂਦੀ ਆ। ਬਾਕਸਿੰਗ ਦੇ ਵਿੱਚੋਂ ਸਾਰੇ ਪਾਸਿਓਂ ਜਿਹੜੇ ਲੋਕ ਆ ਉਹ ਆਉਂਦੇ ਆ। ਬੜੀ ਡਿਸਿਪਲਿਨ ਵਾਲੀ, ਬੜੀ ਮਿਹਨਤ ਵਾਲੀ, ਬੜੀ ਕੁਰਬਾਨੀ ਵਾਲੀ ਗੇਮ ਆ। ਬਿਲਕੁਲ ਜੀ, ਬੜਾ 10-10 ਕਿਲੋ ਵਜਨ ਘਟਾਉਣਾ ਪੈਂਦਾ ਹੈ। ਬਹੁਤ ਜ਼ਿਆਦਾ ਹਾਰਡ ਗੇਮ ਹੈ। ਨਾਲੇ ਇੱਥੇ ਤੁਹਾਨੂੰ ਪਤਾ, ਇੱਥੇ ਅਮਰੀਕਾ 'ਚ ਬਾਕਸਿੰਗ UFC ਬਹੁਤ ਉੱਤੇ ਜਾ ਰਹੀ ਹੈ। ਹੋ ਯਾਰ, ਹਾਂਜੀ, ਦੁਨੀਆ ਬਹੁਤ ਦੇਖਦੀ ਆ, ਹਰ ਇੱਕ ਜਾਣਾ। ਹੁਣ ਬਾਕਸਿੰਗ ਦੀ ਇਹ ਹੁਣ ਜਿਹੜੀ ਤੁਸੀਂ ਜਿੱਦਾਂ UFC ਦੀ ਗੱਲ ਕੀਤੀ ਆ, ਹੁਣ ਕਿੱਕਾਂ ਕੁੱਕਾਂ ਹੋਰ ਬਹੁਤ ਕੁਝ ਨਾਲ ਜਿਹੜਾ ਉਹ ਆ ਗਿਆ। ਹੁਣ ਜਿਹੜਾ ਤੁਸੀਂ ਕਿਹੜੇ ਸਟਾਈਲ ਦੀ ਬਾਕਸਿੰਗ ਕਰਦੇ ਆ? ਰੈਗੂਲਰ ਟ੍ਰੈਡੀਸ਼ਨਲ ਬਾਕਸਿੰਗ ਆ ਗਈ ਤੁਹਾਡੀ, ਜਿਹੜੀ ਇਹ ਨਵਾਂ ਸਟਾਈਲ ਜਿਹੜਾ UFC ਵਾਲਾ ਉਹਦੇ ਵਾਲਾ? ਨਹੀਂ, UFC ਇੱਕ ਡਿਫਰੈਂਟ ਚੀਜ਼ ਹੋ ਗਈ ਹੈ, ਬਾਕਸਿੰਗ ਇੱਕ ਡਿਫਰੈਂਟ। ਬਾਕਸਿੰਗ ਮੁੱਕੇ ਓਨਲੀ ਫॉर ਮੁੱਕੇਬਾਜ਼ੀ ਹੋਈ ਆ ਸਿਰਫ। ਠੀਕ ਆ, ਤੁਸੀਂ ਉਹੀ ਟ੍ਰੈਡੀਸ਼ਨਲ ਜਿਹੜੀ ਆ ਉਹ ਚੀਜ਼ ਜਿਹੜੀ ਉਹ ਕਰ ਰਹੇ ਆ। ਫਿਰ ਤੁਹਾਨੂੰ ਹੁਣ ਜਿੱਥੇ ਤੁਸੀਂ ਟ੍ਰੇਨਿੰਗ ਕਰਦੇ, ਫਲੈਕੋ ਦਾ ਨਾਂ ਕਿੱਦਾਂ ਪੈ ਗਿਆ? ਫਲੈਕੋ ਦੱਸ ਦਈਏ, ਕਿੰਨੀ ਪਤਲੇ ਬੰਦੇ ਨੂੰ, ਫਰਤੀਲੇ ਬੰਦੇ ਨੂੰ ਕਹਿੰਦੇ ਆ, ਸੋ ਉਹਨਾਂ ਨੇ ਦੇਖ ਕੇ ਤੁਹਾਡਾ ਨਾਂ ਪਾਤਾ ਫਿਰ ਇਹ? ਹਾਂਜੀ, ਮੈਂ ਖੇਡਦਾ ਹੁੰਦਾ। ਮੈਂ ਗਿਆ ਪਹਿਲੇ ਵਾਰੀ, ਮੈਨੂੰ ਭਾਜੀ ਲੈ ਕੇ ਗਏ ਜੈਕ ਰੈਬਿਟ ਬਾਕਸਿੰਗ ਜਿਮ 'ਚ। ਉਹਨਾਂ ਮੇਰੀ ਫਾਈਟ ਕਰਵਾਈ। ਪਹਿਲਾਂ ਉਹ ਆਂਦੇ ਨੇ ਵੀ, ਭਾਜੀ ਆਂਦੇ ਨੇ ਵੀ ਟ੍ਰੇਨਡ ਹੈ ਮੁੰਡਾ। ਮੈਨੂੰ ਕੋਚ ਨਾਲ ਗੱਲ ਕੀਤੀ, ਠੀਕ ਹੈ। ਉਹ ਆਂਦੇ ਨੇ ਅਸੀਂ ਵਧੀਆ, ਅਸੀਂ ਨੈਸ਼ਨਲ ਪਲੇਅਰ ਸਾਡੇ ਕੋਲ ਅਮਰੀਕਾ ਤੋਂ, ਉਹਦੇ ਨਾਲ ਫਾਈਟ ਕਰਾਉਂਦੇ ਆ, ਮੁੰਡੇ ਵੇਖ ਲੈਣ ਤੁਹਾਡਾ ਕਿੱਦਾਂ ਕੁ ਤੇਜ਼ ਹੈ, ਕਿੱਦਾਂ ਤਿੱਖਾ ਹੈ। ਹਾਂਜੀ, ਫਿਰ ਉਹਨਾਂ ਫਾਈਟ ਕਰਵਾਈ ਤੇ ਮੈਂ ਬੜਾ ਵਧੀਆ ਖੇਡਿਆ। ਐਵੇਂ ਬੜਾ ਵਧੀਆ ਸਪੀਡ 'ਚ ਤੇ ਬਿਲਕੁਲ ਐਕੂਰੇਸੀ ਵਧੀਆ ਖੇਡਿਆ ਮੈਂ। ਠੀਕ ਹੈ, ਓਕੇ। ਉਹਨਾਂ ਮੈਨੂੰ ਆਂਦੇ ਨੇ, ਤੇ ਮਸ਼ੀਨ ਹੈ ਕਿੱਥੋਂ ਲਿਆਏ ਹੋ? ਵੈਰੀ ਗੁੱਡ। ਐਕਚੁਅਲੀ ਆਪਣਾ ਮੇਰਾ ਫਰੈਂਡ ਸੀ ਤੇ ਅਸੀਂ ਮੈਂ ਸੋਚ ਰਿਹਾ ਸੀ ਮੈਂ ਇਹਨੂੰ ਕੁਝ ਆਪਾਂ ਡਿਫਰੈਂਟ ਨਾਮ ਦਿੱਤਾ ਜਾਏ ਨਾ। ਉਹ ਪਹਿਲਾਂ ਯੂਜ਼ਲੀ ਸਾਡਾ ਇਹ ਰਿਹਾ ਕਿ ਸਿੰਘ ਹੀ ਦਈਏ ਨਾਮ, ਤਾਂ ਸਿੰਘ ਹੀ ਚੱਲਦਾ ਆਪਣਾ। ਹਾਂਜੀ, ਬਟ ਉਸ ਤੋਂ ਇੱਕ ਫਸਟ ਨੇਮ ਕੁਝ ਹੋਰ ਦਿੱਤਾ ਜਾਏ। ਥੋੜਾ ਗੁਰਜੰਟ ਪ੍ਰੋਨਾਉਂਸ ਕਰਨਾ ਥੋੜਾ ਹਾਰਡ ਜਿਹਾ ਲੱਗਦਾ ਸੀ, ਔਖਾ ਲੱਗਦਾ ਇਹਨਾਂ ਨੂੰ। ਠੀਕ ਹੈ, ਮੈਂ ਸੋਚਿਆ ਵੀ ਥੋੜਾ ਜਿਹਾ ਈਜ਼ੀ। ਸਿੰਘ ਤਾਂ ਆਪਾਂ ਲਾਉਣਾ ਪਿੱਛੇ, ਤੇ ਸਾਡੀ ਇੱਕ ਪਹਿਚਾਨ ਹੈ। ਬਿਲਕੁਲ। ਤੋ ਫਿਰ ਮੇਰਾ ਫਰੈਂਡ ਹੈ ਮੈਕਸੀਕਨ ਮੁੰਡਾ, ਸੈਮ। ਉਹਨੇ ਫਿਰ ਕਹਿੰਦਾ ਵੀ ਏਦਾਂ ਕਰਦੇ ਵੀ ਇਹ ਫਾਸਟ ਬੋਰਡਰ, ਆਪਾਂ ਇਹਨੂੰ ਫਲਾਕੋ ਨਾਮ ਦੇ ਦੇਣੇ। ਕੀ ਬਾਤ ਹੈ। ਤਾਂ ਉਹਨਾਂ ਨੇ ਫਿਰ ਫਲਾਕੋ ਦਿੱਤਾ। ਫਿਰ ਸਾਰੇ ਹੀ ਇਹਨੂੰ ਫਲਾਕੋ ਤੇ ਨਾਮ ਫਲਾਕੋ ਸਿੰਘ ਦੇ ਨਾਲ ਜ਼ਿਆਦਾ ਮਸ਼ਹੂਰ ਹੈ ਗੁਰਜੰਟ ਸਿੰਘ। ਹਾਂ, ਐਂਡ ਬਾਕਸਿੰਗ ਇਜ਼ ਲਾਈਕ ਅਨਦਰ ਜੌਬ। ਐਂਡ ਜੋ ਮੈਂ ਫੀਲ ਕੀਤਾ ਔਰ ਜੋ ਵੇਖਿਆ, ਸਭ ਤੋਂ ਟਫ ਸਪੋਰਟ ਜਿਹੜੀ ਹੈ ਬਾਕਸਿੰਗ ਹੀ ਹੈ ਇਸ ਟਾਈਮ। ਬਾਕਸਿੰਗ ਇੱਕ ਤਾਂ ਟਾਈਮ ਬਹੁਤ, ਡੈਡੀਕੇਸ਼ਨ, ਹਾਰਡ ਵਰਕ। ਜੋ ਰਿੰਗ ਦੇ ਵਿੱਚ ਤਾਂ ਇੱਕ ਬੰਦਾ ਜਦੋਂ ਕੋਈ ਵੀ ਪਲੇਅਰ ਉਤਰਦਾ ਹੈ, ਹਾਰ ਜਿੱਤ ਬਣੀ ਹੈ। ਦੇਖੋ ਤਾਂ ਉਹ ਤਾਂ ਹੈ ਹੀ ਆ। 12 ਰਾਊਂਡ ਦੇ ਮੈਚ ਹੁੰਦੇ ਆ, 4 ਰਾਊਂਡ ਦੇ ਮੈਚ ਹੁੰਦੇ ਆ, 8 ਰਾਊਂਡ ਦੇ ਹੁੰਦੇ ਆ। ਬਟ ਮੈਚ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਮੈਚ ਤੋਂ ਪਹਿਲਾਂ ਹਾਰਡ ਵਰਕ ਕਿੰਨਾ, ਮਿਹਨਤ ਕਿੰਨੀ ਲੱਗਦੀ ਹੈ। 4 ਘੰਟੇ ਟ੍ਰੇਨਿੰਗ, 5 ਘੰਟੇ ਟ੍ਰੇਨਿੰਗ ਐਵਰੀ ਡੇ ਸਾਨੂੰ ਦੇਣੇ ਹੀ ਪੈਂਦੇ ਨੇ।
ਤਾਂ ਹੀ ਕੰਟੀਨਿਊ ਰਹਿੰਦਾ ਸੋ ਸਟੈਮਿਨਾ ਬਣਦਾ। ਹਾਂਜੀ, ਸੋ ਆਪ ਹੋਰ ਸਪੋਰਟਸ ਜਿਹੜੇ ਹੈਗੇ ਆ, ਬੰਦਾ ਥੋੜਾ ਜਿਹਾ ਢਿੱਲ ਮੱਠੀ ਵੀ ਕਰ ਜਾਂਦਾ ਹਨਾ, ਆਪਾਂ ਲੇਜ਼ੀ ਵੀ ਹੋ ਜਾਂਦੇ ਆ, ਨਹੀਂ ਵੀ ਜਾਂਦੇ ਚੱਲ ਜਾਂਦਾ ਹੈ। ਬਾਕਸਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ। ਸੋ ਕਾਫੀ ਟੈਲੈਂਟ, ਕਾਫੀ ਨਾ ਮੇਰੇ ਮੁੰਡਿਆਂ ਨਾਲ ਇੱਥੇ ਗੱਲ ਹੋਈ ਹੈ 1-2 ਵਾਰ। ਸੋ ਟੈਲੈਂਟ ਬਹੁਤ ਹੈ ਬਾਕਸਿੰਗ ਦਾ ਇੱਥੇ ਵੀ, ਬਟ ਸਪੋਰਟ ਨਾ ਹੋਣ ਕਰਕੇ ਉਹ ਗਿਵ ਅਪ ਕਰ ਜਾਂਦੇ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਬਾਕਸਿੰਗ ਇਜ਼ ਲਾਈਕ ਅਨਦਰ ਜੌਬ। ਤੋ ਇਸ ਕਰਕੇ ਕਹਿੰਦੇ ਵੀ ਅਸੀਂ ਜੌਬ ਕਰੀਏ ਕਿ ਬਾਕਸਿੰਗ ਕਰੀਏ, ਸਾਨੂੰ ਸਪੋਰਟ ਨਹੀਂ ਹੈਗੀ। ਸੋ ਫਿਰ ਗੁਰਜੰਟ, ਫਿਰ ਤੁਸੀਂ ਕਿੱਦਾਂ ਮੈਨੇਜ ਕਰ ਰਹੇ ਆ? ਮਲਿਕ ਭਾਜੀ ਤੁਸੀਂ ਫਿਰ ਇਹਨੂੰ ਕਿੱਦਾਂ, ਮਲਿਕ ਸਿੰਘ ਜੀ ਵੀ ਕਿੱਦਾਂ ਇਹਦੀ ਹੈਲਪ ਕਰ ਰਹੇ, ਕਿਉਂਕਿ ਇਹ ਵੀ ਪ੍ਰੋਫੈਸ਼ਨਲ ਬਣਨਾ ਚਾਹੁੰਦਾ ਜਿੱਦਾਂ ਤੁਸੀਂ ਦੱਸ ਰਹੇ ਹੋ, ਫਿਰ ਇਹ ਚੈਲੰਜ ਬਹੁਤ ਆ। ਸੋ ਫਿਰ ਮੈਨੇਜ ਕਿੱਦਾਂ ਹੋ ਰਿਹਾ ਇਹ ਚੀਜ਼? ਜੀ, ਇਹ ਮੇਰੇ ਕੋਲ ਆਏ ਸੀ ਪਿਛਲੇ ਸਾਲ, 1.5 ਸਾਲ ਹੋ ਚੱਲਿਆ ਇਹਨੂੰ ਆਇਆ ਨੂੰ। ਸੋ ਇਹ ਮੇਰੇ ਮਾਸੀ ਜੀ ਦਾ ਬੇਟਾ ਹੈ। ਠੀਕ ਹੈ, ਓਕੇ। ਸੋ ਮੇਰੇ ਮਾਸੜ ਜੀ ਸ਼ੁਰੂ ਤੋਂ ਹੀ ਬਹੁਤ ਸਪੋਰਟਸ ਨੂੰ ਲੈ ਕੇ ਐਕਟਿਵ ਨੇ। ਠੀਕ ਹੈ। ਉਹਨਾਂ ਨੇ ਜਿੱਦਾਂ ਦੱਸਿਆ ਗੁਰਜੰਟ ਨੇ ਮੈਰਾਥਨ ਵੀ ਉਹਨਾਂ ਨੇ ਰਨ ਕੀਤਾ ਸਾਰਾ ਕੁਝ, ਹੁਣ ਵੀ ਉਹ 60+ ਨੇ, ਸਟਿਲ ਹੀ ਰਨ। ਐਂਡ ਮੈਂ ਵੀ ਛੋਟਾ ਜਿਹਾ ਹੁੰਦਾ ਇਹਨਾਂ ਦੇ ਕੋਲ ਰਹਿੰਦਾ ਹੁੰਦਾ ਸੀ, ਤੇ ਮੈਨੂੰ ਵੀ ਬਹੁਤ, ਇਹ ਉਦੋਂ ਛੋਟਾ ਹੁੰਦਾ ਸੀ, ਮੈਨੂੰ ਵੀ ਬਹੁਤ ਐਕਟਿਵ ਰੱਖਦੇ ਹੁੰਦੇ ਸੀ ਉਸ ਟਾਈਮ ਤੇ, ਔਰ ਮੈਨੂੰ ਖੁਦ ਨੂੰ ਬਹੁਤ ਸ਼ੌਂਕ ਸਪੋਰਟ ਦਾ ਸ਼ੁਰੂ ਤੋਂ ਹੀ ਲੈ ਕੇ। ਬਟ ਕਿਤੇ ਨਾ ਕਿਤੇ ਹਾਲਾਤ ਤੁਹਾਨੂੰ ਪਤਾ ਹੀ ਹੈ, ਪਿੰਡਾਂ ਦੇ ਘਰਾਂ ਦੇ ਆਪਣੇ ਹੁੰਦੇ ਆ, ਸੋ ਬੰਦੇ ਸਟੈਪ ਆਊਟ ਕਰਨਾ ਪੈਂਦਾ। ਸੋ ਅਸੀਂ ਇੱਧਰ ਨੂੰ ਆ ਗਏ। ਤਾਂ ਉਸ ਤੋਂ ਬਾਅਦ ਫਿਰ ਮੈਂ ਐਕਚੁਅਲੀ ਮੈਨੂੰ ਥੋੜਾ ਸ਼ੌਂਕ ਸੀ ਬਾਕਸਿੰਗ ਦਾ ਇੱਥੇ ਨਾ, ਤਾਂ ਮੈਂ ਵੇਗਸ ਫਾਈਟਾਂ ਹੋਈਆਂ ਕੈਨੇਲੋ ਦੀਆਂ, ਅਸੀਂ ਵੇਖਣ ਜਾਂਦੇ ਹੁੰਦੇ ਸੀ। ਸੋ ਮੈਂ ਕਾਫੀ ਗਿਆ ਮੈਚ ਲਾਈਵ ਬਾਕਸਿੰਗ ਵੇਖਣ ਵੀ ਨਾ। ਸੋ ਇੱਕ ਫਿਰ ਮੈਨੂੰ ਪਤਾ ਚੱਲਿਆ ਵੀ ਗੁਰਜੰਟ ਵੀ ਬਾਕਸਿੰਗ ਕਰਦਾ। ਅੱਛਾ, ਠੀਕ ਹੈ। ਫਿਰ ਮੇਰੇ ਕੋਲ ਇੱਕ ਦਿਨ ਮੇਰੇ ਛੋਟੇ ਬ੍ਰਦਰ ਨੇ ਮੈਨੂੰ ਵੀਡੀਓ ਭੇਜੀ ਇਹਦੀ। ਸੋ ਮੈਂ ਵੈਸੇ ਹੀ ਘਰੇ ਨਾ ਆਪਣੇ ਬਾਕਸਿੰਗ ਜਿਹੜਾ ਪੰਚਿੰਗ ਬੈਗ ਹੁੰਦਾ ਨਾ, ਉਹ ਮੰਗਾਇਆ ਹੋਇਆ ਸੀ ਵੀ ਬਾਕਸਿੰਗ ਕਰਨ ਲਈ। ਮੇਰੇ ਕੋਲ ਫਿਰ ਗੁਰਜੰਟ ਦੀ ਵੀਡੀਓ ਆਈ, ਤਾਂ ਮੈਂ ਜਦ ਦੇਖਿਆ, ਮੈਂ ਯਾਰ ਸਾਡਾ ਘਰ ਦਾ ਟੈਲੈਂਟ ਬਾਹਰ ਇੰਡੀਆ। ਮੈਂ ਜਦੋਂ ਸਪੀਡ ਦੇਖੀ, ਪੰਚ ਦੇਖੇ, ਮੈਂ ਓ ਸ਼ਿਟ। ਫਿਰ ਮੈਂ ਮਾਸਟਰ ਜੀ ਨਾਲ ਗੱਲ ਕੀਤੀ ਵੀ ਮੁੰਡਾ ਘੱਲੋ। ਕਰਦੇ ਮੈਂ ਤਾਂ ਇਹਨੂੰ 2019 ਦਾ ਬੁਲਾਉਣ ਦੀ ਸੋਚਦਾ ਪਿਆ ਸੀ। ਅੱਛਾ, ਠੀਕ ਹੈ। ਉਹ ਵਿੱਚ ਕੋਵਿਡ ਆ ਗਿਆ। ਫਿਰ ਇੱਕ ਇਹਨਾਂ ਨੂੰ ਕੋਚ ਮਿਲ ਗਏ ਸੀ ਕੈਨੇਡਾ ਦੇ, ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਸਪਾਂਸਰ ਕਰਦੇ ਹਾਂ ਉੱਥੋਂ, ਸੋ ਤੁਹਾਨੂੰ ਮੈਂ ਵੀ ਬੱਚੇ ਦੇ ਟੈਲੈਂਟ ਬਹੁਤ ਹੈ, ਮੈਂ ਬੱਚੇ ਨੂੰ ਮੈਂ ਲੈ ਕੇ ਜਾਣਾ। ਤਾਂ ਉਹ ਫਿਰ ਥੋੜਾ ਜਿਹਾ ਵਿੱਚ ਕੋਵਿਡ ਕਰਕੇ ਕੰਮ ਵਿੱਚ ਹੀ ਰਹਿ ਗਿਆ, ਇਹ ਵੀ ਵੇਟ ਕਰਦੇ ਰਹਿ ਗਏ। ਫਿਰ ਮੈਂ ਮਾਸਟਰ ਜੀ ਉਮਰ ਏਜ, ਕਿਉਂਕਿ ਇਹ ਦੇਖੋ ਸਪੋਰਟਸਮੈਨ ਦੀ ਵੀ ਇੱਕ ਏਜ ਹੁੰਦੀ ਹੈ, ਹੁਣੇ ਆਪਣੇ ਪੀਕ ਤੇ ਹੈ, ਬਿਲਕੁਲ ਪ੍ਰਾਈਮ ਟਾਈਮ ਤੇ ਹੈ। ਸੋ ਬਾਕਸਿੰਗ ਦਾ ਤਾਂ ਜ਼ਿਆਦਾ ਹੀ ਪ੍ਰਾਈਮ ਟਾਈਮ ਹੁੰਦਾ ਨਾ ਯੰਗ ਏਜ ਦੇ ਵਿੱਚ, ਯੰਗ ਏਜ ਜਦੋਂ ਫਰਤੀਲਾ ਰਹੂਗਾ, ਜਿੰਨੀ ਜਲਦੀ ਕਰ ਸਕਦਾ ਉਹ ਵਧੀਆ ਰਹੇਗਾ। ਹਾਂਜੀ। ਸੋ ਫਿਰ ਉਹਨਾਂ ਦਾ ਮੇਰੀ ਮਾਸਟਰ ਜੀ ਨੂੰ ਮੈਂ ਕਿਹਾ ਨਹੀਂ, ਤੁਸੀਂ ਮੁੰਡੇ ਨੂੰ ਭੇਜੋ ਵੀ ਆਪਾਂ ਇਹਦਾ ਟੈਲੈਂਟ ਨਹੀਂ ਖਰਾਬ ਹੋਣ ਦੇਣਾ। ਸੋ ਫਿਰ ਇਮੀਗ੍ਰੈਂਟ ਆਇਆ ਵਿਚਾਰਾ ਇੱਥੇ। ਸੋ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ 4-5 ਦਿਨ ਇਹਨੂੰ ਰੈਸਟ ਕਰਾਇਆ, ਸਿਰਫ ਆਮਦੇ ਟ੍ਰੇਨਿੰਗ ਸ਼ੁਰੂ ਹੋ ਗਈ ਸੀ ਇਹਦੀ। ਮੈਨੂੰ ਲੱਗਦਾ ਹੁਣ ਵੀ ਤੁਸੀਂ ਜਿਮ ਤੋਂ ਹੀ ਆ ਰਹੇ ਆ, ਲੱਗਦਾ ਟ੍ਰੇਨਿੰਗ ਫਿਨਿਸ਼ ਕਰਕੇ ਆਇਆ ਹੁਣ। ਸੋ ਫਿਰ ਇਹਦੇ ਇੱਥੇ ਛੋਟੇ ਲੈਵਲ ਤੇ ਆਪਾਂ ਇਹਨੇ ਇੰਡੀਆ ਵਿੱਚ ਓਵਰ 100 ਫਾਈਟ ਮੈਚੁਰ ਫਾਈਟ ਕੀਤੀਆਂ ਨੇ। ਮੈਚੁਰ ਜਿੱਦਾਂ ਆਪਾਂ ਹੈਡ ਗੇਅਰ ਪਾ ਕੇ ਖੇਡਦੇ। ਹਾਂਜੀ। ਸੋ ਇੱਥੇ ਫਿਰ ਰਿਵਰ ਸਾਈਡ ਮੈਨੀਫੇ ਸਿਟੀ ਹੈ, ਉੱਥੇ ਸਟੇਟ ਆਪਣੀ ਹੋਈ ਸੀ, ਸਟੇਟ ਚੈਂਪੀਅਨ। ਠੀਕ ਹੈ। ਸੋ ਆਪਾਂ ਉਹ ਵੀ ਵਿਨ ਕੀਤੀ ਹੈ। ਉਸ ਤੋਂ ਬਾਅਦ ਇੱਕ ਐਲਏ ਦੇ ਵਿੱਚ ਚੈਂਪੀਅਨਸ਼ਿਪ ਹੋਈ ਸੀ, ਆਪਾਂ ਉਹ ਵੀ ਵਿਨ ਕਰੀ ਹੈ। ਫਿਰ ਜਿਹੜੀ ਛੋਟੀ ਜਿਮ ਸੀ, ਉੱਥੋਂ ਫਿਰ ਅਸੀਂ ਇਹਨੂੰ ਮੂਵ ਆਊਟ ਕੀਤਾ ਵੀ ਹੁਣ ਸਾਡਾ ਪ੍ਰੋਫੈਸ਼ਨਲ ਦਾ ਟਾਈਮ ਆ ਚੁੱਕਿਆ ਵੀ ਆਪਾਂ ਪ੍ਰੋ ਹੋ ਜਾਈਏ ਹੁਣ। ਹਾਂਜੀ, ਫਿਰ ਜਿਹੜੀ ਹੁਣ ਜਿਮ 'ਚ ਅਸੀਂ ਬਾਕਸਿੰਗ ਆਪਣਾ ਟ੍ਰੇਨਿੰਗ ਕਰਦਾ ਹੈ ਗੁਰਜੰਟ, ਉਹਨਾਂ ਦਾ ਨਾਮ ਹੈ, ਬਾਕਸਿੰਗ ਕਲੱਬ ਦਾ ਨਾਮ ਹੈ ਜੈਕ ਰੈਬਿਟ, ਲੌਂਗ ਬੀਚ ਜੈਕ ਰੈਬਿਟ ਬਾਕਸਿੰਗ ਕਲੱਬ। ਠੀਕ ਹੈ। ਉੱਥੇ ਪ੍ਰੋਫੈਸ਼ਨਲ ਹੀ ਬਾਕਸਰ ਕਰਦੇ ਆ, ਬਿਲਕੁਲ ਜਿਹਨੂੰ ਆਪਾਂ ਟ੍ਰੈਡੀਸ਼ਨਲ ਨਾਮ ਦਿੰਦੇ ਆ ਨਾ, ਉਹਨੂੰ ਪ੍ਰੋਫੈਸ਼ਨਲ ਬਾਕਸਿੰਗ ਆਪਾਂ ਕਹਿੰਦੇ ਆ ਇੰਗਲਿਸ਼ ਵਿੱਚ। ਠੀਕ ਹੈ, ਓਕੇ। ਸੋ ਉਹ ਕਰ ਰਿਹਾ ਹੁਣ ਗੁਰਜੰਟ ਜੀ। ਪ੍ਰੋਫੈਸ਼ਨਲ ਆਪਣਾ ਇੱਕ ਰੈਕਟ ਹੈ, ਰੈਕਟ ਬਣਦਾ, ਰਿਕਾਰਡ ਆਪਣੇ ਸਾਰੇ ਆਨਲਾਈਨ ਪਏ ਹੋਏ ਆ। ਸੋ 10 ਹਾਂਜੀ, ਆਪਣੀ ਫਾਈਟ ਹੋਈ ਸੀ ਪਹਿਲੀ ਅਪ੍ਰੈਲ 1 ਨੂੰ, ਆਪਣੀ ਫਾਈਟ ਹੋਈ ਸੀ 2023 ਦੇ ਵਿੱਚ। ਇੱਥੇ ਲੌਂਗ ਬੀਚ ਹੀ ਹੋਈ ਹੈ ਜੀ, ਲੌਂਗ ਬੀਚ ਹੋਈ ਸੀ। ਉਸ ਟਾਈਮ ਵਿਨ ਕੀਤੀ ਹੈ ਗੁਰਜੰਟ ਨੇ। 4 ਰਾਉਂਡ ਦੀ ਫਾਈਟ ਸੀ ਉਹ ਆਪਣੀ। ਆਪਣੇ ਮੁੰਡੇ ਨੇ ਦੂਜੇ ਰਾਉਂਡ 'ਚ ਹੀ ਮੁੰਡੇ ਨੂੰ ਨੌਕਆਊਟ ਕਰ ਦਿੱਤਾ। ਕੀ ਬਾਤ ਹੈ। ਪਹਿਲੀ ਵਿਨ ਤੇ ਉਹ ਵੀ ਨੌਕਆਊਟ। ਫਿਰ ਖੁਸ਼ੀ ਜੀ ਬਹੁਤ ਹੋਈ ਗੁਰਜੰਟ ਹੈ ਵੀ ਬੰਦਾ ਢਾਲਿਆ ਨਾਲ ਹੀ। ਮੈਕਸੀਕਨ ਮੁੰਡਾ ਹੀ ਉਹਦੇ ਨਾਲ ਹੋਈ ਸੀ। ਹਾਂਜੀ, ਠੀਕ ਹੈ। ਸੋ ਹੁਣ ਆਪਣੇ ਥੋੜਾ ਟ੍ਰੇਨਿੰਗ ਬਾਰੇ ਵੀ ਦੱਸੋ ਵੀ ਕਿੱਦਾਂ ਐਵਰੀਡੇ ਟ੍ਰੇਨਿੰਗ ਆ, ਕਿੰਨੇ ਘੰਟੇ ਟ੍ਰੇਨਿੰਗ ਆ, ਕਿੰਨੀ ਵਾਰੀ ਦਿਨ 'ਚ ਟ੍ਰੇਨਿੰਗ ਕਰਨੀ ਪੈਂਦੀ ਹੈ? ਥੋੜਾ ਗੁਰਜੰਟ ਇਸ ਦੇ ਬਾਰੇ ਦੱਸੋ। ਹਾਂਜੀ, ਟ੍ਰੇਨਿੰਗ ਪਹਿਲਾਂ ਤਾਂ ਮੈਂ ਪਿੱਛੇ ਆਫ ਲੈ ਲਿਆ ਸੀ ਵਰਕ ਤੋਂ। ਭਾਜੀ ਆਂਦੇ ਮੈਂ ਕਰਾਂਗਾ ਆਪਣੇ ਆਪ, ਤੈਨੂੰ ਮੈਂ ਖਰਚਾ ਪਾਣੀ ਮੈਂ ਤੈਨੂੰ ਦੇ ਦਿਆਂਗਾ, ਕੋਈ ਚੱਕਰ ਨਹੀਂ। ਠੀਕ ਆ। ਫਿਰ ਥੋੜਾ ਜਿਹਾ ਹਟ ਜਾ ਹੋਇਆ, ਫਿਰ ਮੈਂ ਕੰਮ ਵੀ ਕਰਨ ਦਿਆਂ 8 ਘੰਟੇ ਕੰਮ ਕਰਨਾ। ਬਸ ਪਹਿਲਾਂ ਸਵੇਰੇ ਜਾਣਾ ਟ੍ਰੇਨਿੰਗ ਕਰਦੇ ਆ ਕੰਮ। ਹੁਣ ਤੁਸੀਂ ਕਿੱਦਾਂ, ਕਿਹੜਾ ਕੰਮ ਕਰ ਰਹੇ ਆ?
ਮੈਂ ਸਟੋਰ ਤੇ 7-Eleven ਤੇ ਕੰਮ ਠੀਕ ਹੈ ਕਰਨਾ। ਓਕੇ ਮੈਨੂੰ ਭਾਈ ਸੇਫ ਮੇਰਾ ਰਿਹਾ ਕਰੋ ਬਸ ਇੰਨਾ ਹਾਂਜੀ ਜੀ ਹਾਂਜੀ ਹਾਂਜੀ ਹਾਂ ਬਟ ਸੋਸ਼ਲ ਆ ਕੇ ਮੁੰਡੇ ਆਂਦੇ ਹਨ ਟਰੱਕ ਤੇ ਚੜਦਾ ਇਹ ਤੇ ਉਹ ਮੈਂ ਕਿਹਾ ਨਹੀਂ ਮੇਰਾ ਪ੍ਰੋਫੈਸ਼ਨ ਗੇਮ ਬਾਕਸਿੰਗ ਹੈ ਤੇ ਮੈਂ ਇੱਥੇ ਨਹੀਂ ਜਾ ਸਕਦਾ। ਹਾਂ ਤੇ ਠੀਕ ਹੈ ਸਵੇਰੇ ਪਹਿਲਾਂ ਮੈਂ ਟ੍ਰੇਨਿੰਗ ਤੇ ਜਾਣਾ, ਟ੍ਰੇਨਿੰਗ ਤੋਂ ਬਾਅਦ ਨਹਾ ਧੋ ਕੇ ਫਿਰ ਕੰਮ ਤੇ ਜਾਣਾ, ਕੰਮ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਘਰ ਜਾ ਕੇ ਨਹਾ ਧੋ ਕੇ ਫਿਰ ਰਾਤੀ ਮੈਂ ਟ੍ਰੇਨਿੰਗ ਤੇ ਜਾਣਾ ਜਿਮ 24 ਆਵਰ ਜਿਮ ਜਾਣਾ ਫਿਰ ਰਾਤੀ। ਠੀਕ ਹੈ ਅੱਛਾ ਹਾਂਜੀ ਤੁਹਾਡੀ ਗੱਲ ਵਿੱਚ ਟੋਕਦੇ ਆ ਟ੍ਰੇਨਿੰਗ ਤੋਂ ਯਾਦ ਆ ਗਿਆ। ਇਹ ਸਮ ਟਾਈਮ ਦੇਖੋ ਬੰਦਾ ਕਈ ਵਾਰੀ ਫਿਰ ਜਦੋਂ ਆਪਣੇ ਪੰਜਾਬ ਆਪਣੀ ਕਮਿਊਨਿਟੀ ਆਪਣੇ ਲੋਕ ਜਦੋਂ ਆਪਾਂ ਨੂੰ ਹੈਲਪ ਸਪੋਰਟ ਨਹੀਂ ਨਾ ਕਰਦੇ, ਆਪਾਂ ਨੂੰ ਸਪੋਰਟ ਸਿਰਫ ਇਹ ਚਾਹੀਦੀ ਹੈ ਕਿ ਸਾਡੇ ਨਾਲ ਖੜੋ ਆ ਕੇ ਮੈਚ ਦੇਖੋ ਸਾਡੇ ਆ ਕੇ ਹਨਾ। ਸਹੀ ਗੱਲ ਹੈ ਸਾਨੂੰ ਆਹ ਸਪੋਰਟ ਚਾਹੀਦੀ ਆ, ਹੋਰ ਅਸੀਂ ਇਹ ਨਹੀਂ ਕਿ ਸਾਨੂੰ ਪੈਸੇ ਚਾਹੀਦੇ ਆ ਸਾਨੂੰ ਕੁਝ ਹੋਰ ਹੈ ਨਾ। ਉਹ ਤਾਂ ਸਪਾਂਸਰਸ਼ਿਪ ਤਾਂ ਬਾਅਦ ਦੀਆਂ ਗੱਲਾਂ ਨੇ, ਸਿਰਫ ਇਹ ਚਾਹੀਦਾ ਸਾਡਾ ਪਰਿਵਾਰ ਸਾਡੇ ਨਾਲ ਖੜਨ ਆ ਕੇ ਮੈਚ ਆ ਕੇ ਦੇਖਣ ਵੱਧ ਤੋਂ ਵੱਧ ਜੀ ਜਿੰਨੇ ਪਤਾ ਲੱਗੇ ਨਾਲੇ ਸਿੱਖਾਂ ਦੇ ਬਾਰੇ ਸਾਡੇ ਬਾਰੇ ਪਤਾ ਲੱਗਿਆ ਅਸੀਂ ਵੀ ਹੈਗੇ ਆ ਕੁਝ। ਬਿਲਕੁਲ ਜੀ ਜੀ ਫਿਰ ਇੱਕ ਵਾਰ ਇਹਦਾ ਮਨ ਕੀਤਾ ਭਾਜੀ ਨਹੀਂ ਮੈਂ ਨਾ ਦਿਲ ਛੱਡ ਗਿਆ ਵੀ ਮੈਂ ਕੰਮ ਕਰ ਲੈ ਟਰੱਕ ਤੇ ਚੜ੍ਹ ਸੇ ਨਾ ਲਾਇਸੈਂਸ ਲੈ ਲੈਂਦੇ ਆ। ਅੱਛਾ ਮੈਂ ਨਹੀਂ ਯਾਰ ਵੀ ਤੇਰਾ ਟੈਲੈਂਟ ਨਹੀਂ ਖਰਾਬ, ਮੈਂ ਜਿੱਥੋਂ ਤੱਕ ਮੇਰੇ 'ਚ ਹਿੰਮਤ ਹੈ ਜ਼ਰੂਰ ਜ਼ੋਰ ਲਾਵਾਂਗੇ ਪੂਰਾ, ਟੈਲੈਂਟ ਨਹੀਂ ਖਰਾਬ ਹੋਣ ਦੇਣਾ। ਕਿਉਂਕਿ ਟੈਲੈਂਟ ਬਣਾਉਣਾ ਬਹੁਤ ਔਖਾ ਹੈ ਔਰ ਟੈਲੈਂਟ ਬਣਾਉਣ ਦੇ ਲਈ ਟਾਈਮ ਲੱਗਦਾ, ਸਾਲ ਲੱਗਦੇ ਨੇ। ਇਹ ਨਹੀਂ 6 ਮਹੀਨੇ 'ਚ ਪਲੇਅਰ ਤਿਆਰ ਹੋ ਜੇ। ਫਿਰ ਮੇਰੀ ਮਾਸਟਰ ਜੀ ਨਾਲ ਗੱਲ ਹੋਈ, ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਦਿਲ ਛੱਡੀ ਫਿਰਦਾ। ਮੈਂ ਨਹੀਂ ਉਹਨੂੰ ਮੈਂ ਸਮਝਾਇਆ ਤੇ ਉਹ ਕਹਿਣ ਲੱਗੇ ਵੀ ਇਹ ਮੈਨੂੰ ਕਹਿੰਦਾ ਵੀ ਡੈਡੀ ਫਿਰ ਬੱਚੇ ਤਿਆਰ ਕਰਾਂਗੇ। ਫਿਰ ਮੈਨੂੰ ਉਹਨਾਂ ਦੀ ਗੱਲ ਇੱਕ ਨੇ ਬੜਾ ਇੰਸਪਾਇਰ ਕੀਤਾ। ਉਹ ਕਹਿੰਦੇ ਆ ਵੀ ਇਹਨੂੰ ਸਮਝਾ ਕਿ ਪਲੇਅਰ ਐਵੇਂ ਨਹੀਂ ਤਿਆਰ ਹੁੰਦਾ, ਬੜੀ ਕੁਰਬਾਨੀ ਆ ਉਹਦੇ ਵਿੱਚ, ਇੱਕ ਬੜੀ ਔਖੀ ਰਾਤ ਵੀ ਲੰਘਣਾ ਪੈਂਦਾ ਹੈ। ਪਲੇਅਰ ਤਿਆਰ ਕਰਨ ਲਈ ਨਾ ਇੱਕ ਬੰਦਾ ਉੱਪਰ ਸਿਰ ਤੇ ਟਾਈਮ ਦੇਣਾ ਪੈਂਦਾ ਪੂਰਾ ਬਰਾਬਰ ਪਲੇਅਰ ਦੇ। ਸਹੀ ਗੱਲ ਹੈ ਬਿਲਕੁਲ ਪਲੇਅਰ ਐਵੇਂ ਨਹੀਂ ਤਿਆਰ ਹੁੰਦੇ। ਨਹੀਂ ਛੋਟੇ ਹੁੰਦੇ ਡੈਡੀ ਮੈਨੂੰ ਸਵੇਰੇ ਠਾਕ ਲੈ ਜਾਣਾ 4 ਵਜੇ, ਜਿਵੇਂ ਮੋਟਰਸਾਈਕਲ ਖਾਣਾ ਅੱਗੇ ਚਾਦਰ ਪਾਣੀ ਉੱਤੇ ਵੀ ਠੰਡ ਨਾ ਲੱਗੇ ਮੁੰਡੇ ਨੂੰ ਹੈ ਔਰ ਇੰਨਾ ਧਿਆਨ ਰੱਖਦੇ ਸੀਗੇ। ਔਰ ਇੱਕ ਹੋਰ ਸਿਫਤ ਤੇ ਇਹਨਾਂ ਦੇ ਡੈਡੀ ਜੀ ਦੀ, ਮਾਸਟਰ ਜੀ ਨੇ ਅੱਜ ਤੱਕ ਕਿਸੇ ਚੀਜ਼ ਨੂੰ ਬਿਲਕੁਲ ਪਿਓਰ ਵੈਸ਼ਨੂ ਨੇ। ਡੈਡੀ ਅੰਮ੍ਰਿਤ ਛਕਿਆ, ਡੈਡੀ 5 ਪਿਆਰਿਆਂ 'ਚ ਵੀ ਡਿਊਟੀ ਹੁੰਦੀ ਡੈਡੀ ਦੀ, ਵਧੀਆ ਆਪਣਾ। ਹਾਂਜੀ ਹਾਂਜੀ ਚਲੋ ਬਹੁਤ ਵਧੀਆ। ਸੋ ਗੁਰਜੰਟ ਹੁਣ ਅਗਲਾ ਕਦੋਂ ਆ ਤੁਹਾਡਾ ਮੈਚ, ਕਦੋਂ ਹੁਣ ਅਗਲੀ ਫਾਈਟ ਕਿਸ ਦਿਨ ਆ, ਕਿੱਥੇ ਆ, ਕਿਹੜੀ ਜਗ੍ਹਾ ਆ, ਕਿੰਨੇ ਵਜੇ ਆ? ਸਾਡੀ ਫਾਈਟ ਅਕਤੂਬਰ 20 ਤੇ ਆਲਰੇਡੀ ਮਹੀਨੇ ਸਾਡੀ 20 ਤਰੀਕ ਕਾਮਰਸ ਕੈਸੀਨੋ 'ਚ। ਇਹ ਲੌਂਗ ਬੀਚ 'ਚ ਪੈਂਦਾ ਹੈ ਜੀ? ਨਹੀਂ ਇਹ ਸਿਟਾਡਲ ਦੇ ਨਾਲ ਹੀ ਹੈ ਬਿਲਕੁਲ, 5 ਫਰੀਵੇ ਦੇ ਉੱਪਰ LA 'ਚ ਕਾਮਰਸ ਕੈਸੀਨੋ। ਕਾਮਰਸ ਹਾਂਜੀ ਕਾਮਰਸ ਕੈਸੀਨੋ ਫਰੀਵੇ 5 ਦੇ ਬਿਲਕੁਲ ਉੱਪਰ ਹੈ। ਤੇ ਕਿੰਨੇ ਕੁ ਵਜੇ ਆ ਫਾਈਟ ਹੈ ਤੁਹਾਡੀ? ਇਹ ਭਾਜੀ ਡੋਰ ਓਪਨ ਹੋਣੇ ਆ 6 ਵਜੇ। ਸੋ ਅਪਰੋਕਸੀਮੇਟਲੀ ਫਾਈਟ ਆਪਣੀ ਸ਼ੁਰੂ ਹੋਣੀ ਆ ਅਰਾਊਂਡ ਕੋਈ 8:30 ਔਰ 9:30। ਕਿਹਦੇ ਨਾਲ ਆ ਤੁਹਾਨੂੰ ਪਤਾ ਹੈ ਉਹਦੇ ਬਾਰੇ, ਕਿੱਦਾਂ ਆ? ਉਹ ਵੀ ਤੁਹਾਡੇ ਵਾਂਗੂ ਅਜੇ ਨਵਾਂ ਹੀ ਆ ਜਾਂ ਉਹ ਚਿਰ ਤੋਂ ਉਹ ਵੀ ਕਰ ਰਿਹਾ ਜਿਹਦੇ ਨਾਲ ਤੁਹਾਡੀ ਹੁਣ ਫਾਈਟ ਹੋਣੀ ਆ? ਜੀ ਅਪਾਇੰਟਮੈਂਟ ਲੱਭ ਰਹੇ ਨੇ। ਇੱਕ ਅਪਾਇੰਟਮੈਂਟ ਮਿਲਿਆ ਸੀ ਉਹਨਾਂ ਨੂੰ, ਕਿਊਬਾ ਦਾ ਮੁੰਡਾ ਸੀ। ਉਹ ਜਵਾਬ ਦੇ ਗਿਆ ਵੀਡੀਓਜ਼ ਦੇਖ ਕੇ। ਉਹ ਕਹਿੰਦਾ ਯਾਰ ਤੁਸੀਂ ਟੂ ਫਾਸਟ, ਮੈਂ ਤੁਹਾਡੇ ਨਾਲ ਮੈਚ ਨਹੀਂ ਕਰ ਸਕਦਾ। ਬਟ ਫਾਈਟ ਆਪਣੀ ਡੈਫੀਨਿਟਲੀ ਹੋਗੀ। ਇਹ ਸਪਾਂਸਰ ਜਿਹੜਾ ਆਪਣੇ ਪ੍ਰਮੋਟਰ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ। ਠੀਕ ਆ, ਉਹਨਾਂ ਨੇ ਓਪੋਨੈਂਟ ਜਿਹੜਾ ਲੱਭਣਾ ਹੈ ਉਹਨਾਂ ਦੀ ਜਿਹੜੀ ਉਹਨਾਂ ਨੇ ਲੱਭਣਾ। ਹਾਂਜੀ ਠੀਕ ਆ। ਸੋ ਜੇ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਵਗੈਰਾ ਕਰਨਾ ਹੋਵੇ, ਗੱਲਬਾਤ ਕਰਨੀ ਹੋਵੇ, ਕਨਫਰਮ ਕਰਨਾ ਹੋਵੇ ਵੀ ਹਾਂਜੀ ਉਸ ਦਿਨ ਫਾਈਟ ਹੋ ਰਹੀ ਆ, ਉਹ ਕਿੱਥੇ ਕੰਟੈਕਟ ਕਰ ਸਕਦੇ ਆ ਤੁਹਾਡੇ ਨਾਲ? ਜੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਮੇਰਾ ਫੋਨ ਨੰਬਰ ਹੈਗਾ 562-284-1884 562-284-1884 ਔਰ ਇੰਸਟਾਗ੍ਰਾਮ ਤੇ ਸਾਨੂੰ ਤੁਸੀਂ ਫੋਲੋ ਕਰ ਸਕਦੇ ਆ ਮਲਿਕ ਵੜੈਚ ਐਂਡ ਗੁਰਜੰਟ ਸਿੰਘ ਬਾਕਸਰ। ਠੀਕ ਹੈ, ਬਹੁਤ ਵਧੀਆ। ਸੋ ਗੁਰਜੰਟ ਜਿੱਦਾਂ ਦੱਸਿਆ ਵੀ ਇੱਕ ਵਾਰੀ ਦਿਲ ਜਿਹਾ ਵੀ ਟੁੱਟ ਗਿਆ ਵੀ ਗੱਲ ਨਹੀਂ ਬਣਦੀ, ਫਿਰ ਹੁਣ ਦੁਬਾਰਾ ਇਸ ਪਾਸੇ ਵੱਲ ਨੂੰ ਜਿਹੜਾ ਹੋ ਆਏ ਆ, ਚੜ੍ਹਦੀ ਉਮਰ ਆ, ਮਤਲਬ ਬਿਲਕੁਲ ਪੀਕ ਜਿਹੜੀ ਪਰਫਾਰਮੈਂਸ ਤੇ ਆ। ਸੋ ਕੀ ਤੁਸੀਂ ਸੋਚ ਰਹੇ ਇਹਦੇ ਵਿੱਚ ਅੱਗੇ ਹੁਣ ਕਿੱਥੇ ਤੱਕ ਲੈ ਕੇ ਜਾਣਾ? ਰਾਈਟ ਨਾਓ ਤੁਹਾਡਾ weight level ਕਿਹੜਾ ਹੈ, ਕਿਹੜੇ weight ਕੈਟਾਗਰੀ ਦੇ ਵਿੱਚ ਤੁਸੀਂ ਆਉਂਦੇ ਹੈਗੇ? ਮੈਂ ਬੈਂਟਮ weight ਚ। 126 ਚ। ਠੀਕ ਹੈ ਹਾਂਜੀ ਓਕੇ। ਬਸ ਦਿਲ ਤੇ ਟੁੱਟਿਆ ਸੀ, ਪਰ ਮੈਂ ਟ੍ਰੇਨਿੰਗ ਮੈਂ ਕਰਦਾ ਰਿਹਾ। ਦਿਲ ਟੁੱਟ ਜਾਂਦਾ ਕਈ ਵਾਰੀ, ਤੁਹਾਨੂੰ ਪਤਾ ਦਿੱਕਤਾਂ ਹੁੰਦੀਆਂ ਨੇ, ਬੜੀਆਂ ਫਾਈਨੈਂਸ਼ੀਅਲ ਬਹੁਤ ਕੁਝ ਦੇਖਣਾ ਪੈਂਦਾ ਹੈ। ਸਹੀ ਗੱਲ। ਮੈਂ ਬੜਾ ਹਾਰ ਕੇ, ਮੈਂ ਇੰਡੀਆ 'ਚ ਵੀ ਹਾਰ ਕੇ, ਚਲੋ ਹਾਰ ਕੇ ਬੜਾ ਉੱਠਿਆ। ਕਈ ਵਾਰੀ ਬੰਦੇ ਨੂੰ ਬਹੁਤ ਜ਼ਿਆਦਾ ਅੰਦਰੋਂ, ਤੁਹਾਨੂੰ ਪਤਾ ਸਪੋਰਟਸਮੈਨ ਜਿਹੜਾ ਹਾਰ ਕੇ ਉੱਠਦਾ ਉਹਨੂੰ ਹੀ ਪਤਾ ਹੈ। ਨਹੀਂ ਇਹ ਤੇ ਨਹੀਂ ਹੈ ਜੀ। ਸੌਰੀ ਇੱਕ ਫਿਰ ਇੰਟਰਪਟ ਯੂ, ਬਟ ਇੱਕ ਗੱਲ ਹੈ ਆਪਣੇ ਬੰਦੇ 'ਚ ਟੈਲੈਂਟ ਬਹੁਤ ਹੈ। ਹੀ ਇਜ਼ ਵੈਰੀ ਡੈਡੀਕੇਟਿਡ ਟੂ ਹਿਸ ਵਰਕ। ਮੈਨੂੰ ਅੱਜ ਤੱਕ ਵੀ ਇਹਦੀ ਪਰੇਸ਼ਾਨੀ ਨਹੀਂ ਹੋਈ ਇੱਕ ਵੀ ਇਹ ਕਿੱਥੇ ਜਾ ਰਿਹਾ, ਕੀ ਕਰੇਗਾ। ਮੈਨੂੰ
ਬਿਲਕੁਲ ਲੋਇਲ ਹੈ ਔਰ ਆਪਣੀ ਜਿਮ ਨੂੰ ਲੈ ਕੇ ਆਪਣੀ ਟ੍ਰੇਨਿੰਗ ਨੂੰ ਲੈ ਕੇ ਬਹੁਤ ਡੈਡੀਕੇਟਿਡ ਹੈ। ਮੈਨੂੰ ਕੋਈ ਇਹਦਾ ਕਈ ਵਾਰੀ ਬੱਚੇ ਹੁੰਦੇ ਆ ਕਿ ਡੈਡੀਕੇਟਿਡ ਨਹੀਂ ਹੁੰਦੇ। ਹੁਣ ਵੀ ਸਵੇਰੇ ਵੀ ਮੇਰੀ ਇਹਦੇ ਕੋਚ ਨਾਲ ਮੀਟਿੰਗ ਸੀ ਤਾਂ ਉਹਨਾਂ ਨਾਲ ਗੱਲਬਾਤ ਹੋਈ ਹੈ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਯਾਰ ਹੀ ਇਜ਼ ਵੈਰੀ ਡੈਡੀਕੇਟਿਡ, ਹੀ ਇਜ਼ ਵੈਰੀ ਐਥਿਕ ਟੂ ਹਿਸ ਵਰਕ। ਠੀਕ ਹੈ, ਇਹ ਆਪਣਾ ਬੰਦਾ ਗਿਵ ਅਪ ਕਰਨ ਵਾਲਾ ਨਹੀਂ ਹੈਗਾ ਰਿੰਗ ਦੇ ਵਿੱਚ। ਤਾਂ ਸਿਰਫ ਸਾਨੂੰ ਆਪਣੇ ਭਰਾਵਾਂ ਦਾ, ਆਪਣੀ ਪੰਜਾਬੀ ਕਮਿਊਨਿਟੀ ਦਾ ਸਾਥ ਚਾਹੀਦਾ। ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਈਏ। ਬਿਲਕੁਲ ਗੋਰਿਆਂ ਕਾਲਿਆਂ ਦੇ ਵਿੱਚ ਜੇ ਗੁਰਜੰਟ ਸਿੰਘ ਦਾ ਨਾਮ ਬੋਲ ਸਕਦਾ ਨਾ, ਜੇ ਗੋਰੇ ਕਾਲੇ ਇਹਦਾ ਨਾਮ ਜਪਦੇ ਆ ਨਾ, ਅਸੀਂ ਚਾਹੁੰਦੇ ਕਿ ਸਾਡੇ ਜਿਹੜੇ ਹੋਰ ਬੱਚੇ ਆ ਨਾ, ਆਉਣ ਵਾਲੀ ਜਨਰੇਸ਼ਨ ਦਾ ਵੀ ਨਾਮ ਜਪਣ। ਪਤਾ ਲੱਗੇ ਇਹਨਾਂ ਨੂੰ ਸਾਡੇ ਬਾਰੇ। ਹੁਣ ਬਾਕਸਿੰਗ ਤੇ UFC ਚ ਪਤਾ ਵੇਖੋ ਮੁਸਲਿਮ ਕੌਮ ਬੜੀ ਉੱਤੇ ਜਾ ਰਹੀ ਹੈ। ਬਿਲਕੁਲ ਜਾ ਰਹੇ ਬਹੁਤ। ਤੇ ਸਾਡੇ ਬਾਰੇ ਵੀ ਪਤਾ ਲੱਗੇ। ਅਸੀਂ ਸਿੱਖ ਕਮਿਊਨਿਟੀ, ਅਸੀਂ ਵੀ ਇੱਕ ਚੀਜ਼ ਆ। ਨਹੀਂ ਸਹੀ ਆ, ਸਾਡੇ ਗੁਰੂ ਇੰਨੀ ਵੱਡੀਆਂ ਕੁਰਬਾਨੀਆਂ ਦੇ ਚੁੱਕੇ ਨੇ। ਅਸੀਂ ਵੀ ਇੱਕ ਜੰਗ ਲੜਨ ਵਾਲੇ ਬੰਦੇ ਆ, ਵਧੀਆ ਵਾ। ਅਸੀਂ ਸ਼ੋਅ ਕਰ ਸਕਦੇ, ਅਸੀਂ ਵਧੀਆ ਵਿਖਾ ਸਕਦੇ ਆ। ਸਾਡੇ ਮੁੰਡੇ ਬੜੇ ਟੈਲੈਂਟਡ ਨੇ। ਕਈ ਮੁੰਡੇ ਆ ਕੇ ਵੀ ਟਰੱਕਾਂ ਚੜ ਗਏ ਨੇ, ਕਈ ਕੁਛ ਕਰ ਸਕਦੇ ਸਨ, ਕਈ ਕੁਛ ਮੈਂ ਵੇਖਿਆ, ਮੈਂ ਖੁਦ ਮੁੰਡੇ ਵੇਖੇ ਨੇ, ਕਈ ਦੇ ਨਸ਼ੇ 'ਚ ਪੈ ਗਏ ਨੇ ਭਾਈ। ਅੱਛਾ, ਇਹਦੇ ਵਿੱਚੋਂ ਨਿਕਲਦੇ ਉਧਰਲੇ ਪਾਸੇ ਨੂੰ ਤੁਰ ਗਏ। ਉਧਰਲੇ ਪਾਸੇ ਨਹੀਂ ਤੇ ਮੁੰਡੇ, ਆਪਣੇ ਮੁੰਡੇ ਬਹੁਤ ਟੈਲੈਂਟਡ ਨੇ, ਬਹੁਤ ਜ਼ਿਆਦਾ। ਅਸੀਂ ਇਹੀ ਚਾਹੁੰਦੇ ਆ ਕਿ ਸਾਨੂੰ ਅੱਜ ਸਾਡੇ ਨਾਲ ਸਾਡੀ ਸਪੋਰਟ ਕੀਤੀ ਜਾਏ। ਇੱਕ ਵਾਰ ਆਪਣਾ ਮੈਚ ਵੇਖਣ, ਆਪਣੇ ਗੁਰਜੰਟ ਸਿੰਘ ਦਾ ਲਾਈਵ ਦੇਖਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਚੱਲੇਗਾ ਵੀ ਹਾਂ ਮੁੰਡੇ 'ਚ ਕਿੰਨਾ ਟੈਲੈਂਟ ਹੈ, ਇਹ ਕੀ ਕੁਛ ਕਰ ਸਕਦਾ। ਮੈਂ ਦੇਖਦਾ ਆਪਣੇ ਜਿਹੜੇ ਕੈਨੇਡਾ ਦਾ ਇੱਕ ਮੁੰਡਾ ਅਰਜਨ ਭੁੱਲਰ ਵੀ ਆ, ਉਹ ਵੀ MMA ਚ ਮਿਕਸ ਮਾਰਸ਼ਲ ਆਰਟਸ ਦੇ ਵਿੱਚ ਆ। ਚਲੋ ਇਦਾਂ ਦੇ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਮੁੰਡੇ ਜਿਹੜੇ ਉਹ ਆ ਰਹੇ ਆ। ਹੋਰ ਵੀ ਕਈ ਹੋਣਗੇ। ਹੁਣ ਤਾਂ ਕਈ ਮੈਂ ਦੇਖਿਆ ਵੀ ਮੁੰਡੇ ਜਿਹੜੇ ਹੋਰ ਵੀ ਸਿੰਘ ਜਿੱਦਾਂ ਤੁਹਾਡੇ ਵਾਂਗੂ ਆ, ਉਹ ਅਜਮਾ ਰਹੇ ਆਪਣੀ ਅੱਗੇ ਜਿਹੜੀ ਉਹ ਜਾ ਰਹੇ ਆ। ਸੋ ਤੁਹਾਨੂੰ ਲੱਗਦਾ ਵੀ ਆਪਣੇ ਦੇਖੋ ਇਹਦੇ ਵਿੱਚ ਮੈਂ ਵੀ ਦੱਸਦਾ ਜਾਵਾਂ ਵੀ ਜਿੱਦਾਂ ਤੁਸੀਂ ਬਾਕਸਿੰਗ ਕਰਦੇ ਆਏ ਨਾ, ਇੱਥੇ ਹੋਰ ਬਥੇਰੇ ਹੋਣੇ ਆ ਜਿਹੜੇ ਸਪੋਰਟਸ ਕਰਦੇ ਵਿਚਾਰੇ ਇੱਥੇ ਆਏ, ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਸੋ ਭਾਈ ਏਦਾਂ ਆ ਵੀ ਹੁਣ ਗੁਰਜੰਟ ਸਿੰਘ ਦੇ ਵਿੱਚ ਵੀ ਆਪਣੀ ਜਿਹੜੀ ਉਹ ਹੌਬੀ ਨੂੰ, ਆਪਣੇ ਉਹ ਸ਼ੌਂਕ ਨੂੰ ਦੇਖੋ, ਮੁੰਡੇ ਦੀ ਸਪੋਰਟ ਕਰੋ ਵੱਧ ਤੋਂ ਵੱਧ। ਜਿਹੜੇ ਵੀ ਸਪੋਰਟਸ ਨੂੰ ਪਿਆਰ ਕਰਨ ਵਾਲੇ ਆ, ਜਿਹੜਾ ਕੋਈ ਨਿਆਣਾ ਅੱਗੇ ਵਧਣਾ ਚਾਹੁੰਦਾ ਆ, ਡੈਡੀਕੇਟਿਡ ਆ, ਕੰਮ ਵਧੀਆ ਕਰ ਰਿਹਾ ਆ, ਤੇ ਉਹਨੂੰ ਜਿਹੜੀ ਵੱਧ ਤੋਂ ਵੱਧ ਜਿਹੜੀ ਉਹ ਸਪੋਰਟ ਕਰੋ। ਆਪਾਂ ਵੀ ਚਲੋ ਸਾਰਿਆਂ ਨੂੰ ਇਹੀ ਬੇਨਤੀ ਅਪੀਲ ਜਿਹੜੀ ਉਹ ਕਰਦੇ। ਹਾਂਜੀ ਭਾਜੀ, ਮਾਣ ਵਾਲੀ ਗੱਲ ਇਹ ਹੈ ਕਿ ਇਹ ਆਪਣਾ ਪਹਿਲਾ ਪੰਜਾਬੀ ਸਿੰਘ ਬਾਕਸਰ ਹੈ, ਸਿੱਖ, ਜਿਹਨੇ ਅਮਰੀਕਾ ਦੇ ਵਿੱਚ ਆ ਕੇ ਪ੍ਰੋਫੈਸ਼ਨਲ ਬਾਕਸਿੰਗ ਸਟਾਰਟ ਕੀਤੀ ਹੈ। ਆਪਣੀ ਹਿਸਟਰੀ ਵਿੱਚ ਕੋਈ ਪੰਜਾਬੀ ਅੱਜ ਤੱਕ ਨਹੀਂ ਹੋਇਆ ਅਮਰੀਕਾ ਦੇ ਵਿੱਚ ਜਿਹਨੇ, ਉਹ ਵੀ ਇਮੀਗ੍ਰੈਂਟਸ ਆ ਕੇ, ਠੀਕ ਹੈ, ਆ ਕੇ ਜਿਹਨੇ ਬਾਕਸਿੰਗ ਕੀਤੀ ਹੈ, ਪ੍ਰੋਫੈਸ਼ਨਲ ਮੈਚ ਸ਼ੁਰੂ ਕੀਤੇ, ਆਪਣੇ ਕੈਰੀਅਰ ਸ਼ੁਰੂ ਕੀਤਾ ਆਪਣਾ। ਚਲੋ ਆਹੋ ਜੀ, ਤੁਹਾਨੂੰ ਗੁੱਡ ਲੱਕ ਆਖਦੇ ਆ। ਬਾਕੀ ਜੇ ਕਿਸੇ ਨੇ ਕੰਟੈਕਟ ਕਰਨਾ ਆ ਮਲਿਕ ਸਿੰਘ ਦੇ ਨਾਲ, ਇਹਨਾਂ ਦੇ ਨਾਲ ਕਰ ਲਿਓ। ਤੇ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਦੱਸਿਆ ਵੀ ਮਲਿਕ ਉੜੈਚ ਤੇ ਗੁਰਜੰਟ ਦਾ ਬਾਕਸਰ, ਇਦਾਂ ਆ ਉਹ ਗੁਰਜੰਟ ਸਿੰਘ ਬਾਕਸਰ ਜਿਹੜਾ ਆ, ਉਹਦੇ ਤੇ ਜਾ ਕੇ ਜਿਹੜਾ ਤੁਸੀਂ ਉਹਨਾਂ ਨੂੰ ਫੋਲੋ ਕਰੋ, ਸਪੋਰਟ ਦਿਓ ਮੁੰਡਿਆਂ ਨੂੰ ਜਿੰਨੀ ਜਿਹੜੀ ਵੱਧ ਤੋਂ ਵੱਧ ਕਰ ਸਕਦੇ ਆ। ਇੱਕ ਆਲਰੇਡੀ ਪ੍ਰੋ ਟਰਨ ਹੋਣ ਤੋਂ ਬਾਅਦ ਇੱਕ ਦੀ ਹੋਈ ਆ ਫਾਈਟ, ਤੇ ਉਸ ਦੇ ਵਿੱਚ ਉਹ ਵਿਨ ਕੀਤਾ, ਤੇ ਹੁਣ 20 ਤਰੀਕ ਨੂੰ ਆ ਰਹੀ ਆ ਇਹਦੀ ਫਾਈਟ। ਤਾਂ ਜ਼ਰੂਰ ਵੱਧ ਤੋਂ ਵੱਧ ਜਿਹੜਾ ਉਹ ਦੇਖਣ ਦੇ ਲਈ ਜਿਹੜਾ ਪਹੁੰਚਿਓ। ਜਿਹੜੇ ਵੀ ਲੌਂਗ ਬੀਚ ਐਲੇ ਸਾਈਡ ਉਧਰਲੇ ਪਾਸੇ ਰਹਿੰਦੇ ਆ ਕੇ ਪਹੁੰਚਿਓ। ਤੇ ਜਾਂਦੇ ਜੇ ਹੋਰ ਕੁਝ ਕਹਿਣਾ ਹੈ ਗੁਰਜੰਟ ਸਿੰਘ, ਮਲਿਕ ਸਿੰਘ, ਆਪਣੇ ਜਿਹੜੇ ਸਰੋਤਿਆਂ ਨੂੰ ਦਰਸ਼ਕਾਂ ਨੂੰ? ਅਸੀਂ ਆਪਣਾ ਜੋ ਆਪਣੀ ਡਰੈਸ ਹੈਗੀ ਆ, ਉਸ ਡਰੈਸ ਦੇ ਉੱਪਰ ਆਪਣਾ ਖੰਡਾ ਸਾਹਿਬ, ਠੀਕ ਹੈ, ਆਪਣਾ ਪਿੱਛੇ ਆਪਾਂ ਫਲੈਗ ਲਾਇਆ ਹੋਇਆ, ਨਾ ਉੱਪਰ ਸਿੰਘ ਲਿਖਿਆ ਹੋਇਆ, ਟੀਮ ਸਿੰਘ। ਐਂਡ ਦੈਨ ਜਿੰਨੇ ਵੀ ਆਪਣੇ ਭੈਣ ਭਰਾ ਪੰਜਾਬੀ ਜਿੰਨੇ ਵੀ ਸਭ ਹੋਣਗੇ, ਉਹਨਾਂ ਨੂੰ ਅਸੀਂ ਟੀ-ਸ਼ਰਟਸ ਦਵਾਂਗੇ। ਅੱਗੇ ਫਰੰਟ ਤੇ ਖੰਡਾ ਸਾਹਿਬ, ਪਿੱਛੇ ਫਿਰ ਬੈਕ ਤੇ ਖੰਡਾ, ਔਰ ਉੱਪਰ ਸ਼ੋਲਡਰ ਤੇ ਦੀ ਟੀਮ ਸਿੰਘ ਜੀ। ਠੀਕ ਹੈ, ਚਲੋ ਜੀ ਜ਼ਰੂਰ ਪਹੁੰਚਿਓ। ਨਾਲ ਆਪਣੀ ਪੰਜਾਬੀ ਕਮਿਊਨਿਟੀ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਆ। ਬਿਲਕੁਲ, ਨਹੀਂ ਬਹੁਤ ਚੰਗੀ ਗੱਲ ਆ ਤੇ ਗੁੱਡ ਲੱਕ ਆ। ਤੇ ਗੁਰਜੰਟ ਬਸ ਏਦਾਂ ਹੀ ਪ੍ਰੈਕਟਿਸ ਕਰਦੇ ਰਹੋ, ਤਗੜੇ ਰਹੋ, ਤੇ ਕੋਈ ਨਹੀਂ, ਤੁਹਾਨੂੰ ਕਾਮਯਾਬੀ ਜਿਹੜੀ ਉਹ ਜ਼ਰੂਰ ਏਦਾਂ ਹੀ ਮਿਲਦੀ ਰਹੂਗੀ। ਸ਼ੁਕਰੀਆ, ਬੜੀ ਮਿਹਰਬਾਨੀ ਗੱਲਬਾਤ। ਵਾਹਿਗੁਰੂ ਜੀ। ਸੋ ਇਹ ਸਨ ਗੁਰਜੰਟ ਸਿੰਘ, ਮਲਿਕ ਸਿੰਘ, ਜਿਨ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਸੀਗੇ। ਅਪਕਮਿੰਗ ਪ੍ਰੋਫੈਸ਼ਨਲ ਬਾਕਸਰ ਆ, ਜਿਨ੍ਹਾਂ ਦੇ ਨਾਲ ਆਪਾਂ ਜਿਹੜੀ ਗੱਲ ਕੀਤੀ ਹੈ। ਇਹਨਾਂ ਦੀ 20 ਤਰੀਕ ਨੂੰ ਆਉਂਦੀ ਅਕਤੂਬਰ ਦੇ ਵਿੱਚ ਫਾਈਟ ਆ। ਸੋ ਇਹਨਾਂ ਨੂੰ ਬੈਸਟ ਆਫ ਲੱਕ ਆ। ਤੇ ਬਾਕੀ ਸਪੋਰਟ ਕਮਿਊਨਿਟੀ ਦੇ ਵੱਲੋਂ ਜਿਹੜੀ ਉਹ ਭਾਲਦੇ ਨੇ, ਇਸ ਲਈ ਵੀ ਵੱਧ ਤੋਂ ਵੱਧ ਉਹਨਾਂ ਦੇ ਗੇਮ ਦੇਖਣ ਦੇ ਲਈ ਆਇਆ ਕਰੋ। ਬਾਕੀ ਉਹ ਸਾਰਾ ਕੁਝ ਮੈਨੇਜ ਕਰ ਰਹੇ ਆ, ਤੇ ਜ਼ਰੂਰ ਵੱਧ ਤੋਂ ਵੱਧ ਮੁੰਡਿਆਂ ਦੀ ਜਿਹੜੀ ਸਪੋਰਟ ਕਰੋ, ਤਾਂ ਜੋ ਚੰਗੇ ਕੰਮ ਵਾਲੇ ਪਾਸੇ ਨੂੰ ਲੱਗਣ। ਇਹ ਮੁੰਡੇ ਜਿਹੜੇ ਆਪਣੇ ਜਿਹੜੇ ਆਈਡੀਅਲਸ ਹੋਣੇ ਚਾਹੀਦੇ ਆ, ਤਾਂ ਜੋ ਬਾਕੀ ਜਿਹੜੇ ਨੌਜਵਾਨ ਆ ਉਹ ਵੀ ਇਹਨਾਂ ਨੂੰ ਦੇਖ ਕੇ ਇਸ ਪਾਸੇ ਵੱਲ ਨਾ ਤੁਰਨ। ਸੋ ਇੱਥੇ ਹੀ ਗੱਲਬਾਤ ਦੀ